ਜਿਹੜੇ ਕਿ ਆਪਣੇ ਆਪ ਨੂੰ ਕਲੇਮ ਇਹ ਕਰਦੇ ਇੱਕ ਭਗਵਾਨ ਜੱਗੂਪੁਰੀਏ ਦੇ ਨਾਲ ਦੇ ਆ ਤੇ ਇੱਕ ਹੈਗੇ ਆ ਲਾਰੈਂਸ ਬਿਸ਼ਨੋਈ ਦੇ। ਅੱਛਾ। ਤੇ ਇਹਨਾਂ ਦਾ ਮੇਨ ਕੰਮ ਇੱਕ ਦੂਜੇ ਨੂੰ ਚੈਲੰਜ ਕਰਨਾ, ਇੱਕ ਦੂਜੇ ਤੇ ਗੋਲੀਆਂ ਚਲਾਉਣੀਆਂ। ਤੇ ਇਹ ਬੰਦੇ ਜਿਹੜੇ ਆ ਇੱਕ ਦੂਜੇ ਨੂੰ ਚੈਲੰਜ ਕਰਦੇ ਸੀ ਆਪਸ ਵਿੱਚ ਵੀ, ਮਤਲਬ ਕਿ ਤੁਹਾਨੂੰ ਅਸੀਂ ਉੱਥੇ ਦੇਖਾਂਗੇ। ਅੱਛਾ। ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋਚੋ ਆਪਣੇ ਨਾਲ ਇਸ ਟਾਈਮ ਮਰਸੈਟ ਕਾਉਂਟੀ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਤੋਂ ਤਰਲੋਚਨ ਸਿੰਘ ਸੋਹਲ ਜੀ ਜੁੜ ਚੁੱਕੇ ਨੇ। ਆਪਾਂ ਇਹਨਾਂ ਦੇ ਨਾਲ ਪਹਿਲਾਂ ਵੀ ਗੱਲਬਾਤ ਕਰਦੇ ਰਹੇ ਹਾਂ। ਯਾਦ ਹੋਣਾ ਮਰਸੈਟ ਕਾਉਂਟੀ ਦੇ ਵਿੱਚ ਇੱਕ ਖੌਫਨਾਕ ਮੰਜ਼ਰ ਵਾਪਰਿਆ ਸੀ ਧੇਰੀ ਪਰਿਵਾਰ ਦੇ ਨਾਲ, ਉਦੋਂ ਆਪਣੇ ਨਾਲ ਇਹ ਜੁੜੇ ਸੀ, ਇਹਨਾਂ ਨੇ ਜਾਣਕਾਰੀਆਂ ਦਿੱਤੀਆਂ ਸੀ। ਸੋਹਲ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਆਪਾਂ ਨੂੰ ਹੁਣ ਪਤਾ ਰੀਸੈਂਟਲੀ ਇੱਕ ਬਹੁਤ ਵੱਡੇ ਜਿਹੜੇ ਸਵੀਪ ਦੇ ਵਿੱਚ 20 ਵੱਖ-ਵੱਖ ਲਾ ਐਨਫੋਰਸਮੈਂਟ ਏਜੰਸੀਜ਼ ਨੇ ਮਿਲ ਕੇ 17 ਜਿਹੜੇ ਆ ਉਹ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। 2 ਕ੍ਰਾਈਮ ਸਿੰਡੀਕੇਟ ਦੇ ਨਾਲ ਇਹ ਜੁੜੇ ਹੋਏ ਸੀ, 2 ਗਰੁੱਪਾਂ ਦੇ ਨਾਲ ਜੁੜੇ ਹੋਏ ਸੀ ਤੇ ਉਹਨਾਂ ਚੋਂ 17 ਜਣੇ ਜਿਹੜੇ ਆ ਗ੍ਰਿਫਤਾਰ ਹੋਏ ਆ। ਤਰਲੋਚਨ ਸੋਹਲ ਜੀ, ਜੇ ਤੁਸੀਂ ਦੱਸੋ ਕੀ ਤੁਹਾਡੇ ਕੋਲ ਇਸ ਟਾਈਮ ਇਸ ਪੂਰੇ ਮਾਮਲੇ ਦੇ ਵਿੱਚ ਕੀ ਜਾਣਕਾਰੀ ਹੈਗੀ? ਇਹ ਜੀ ਬਹੁਤ ਵੱਡਾ ਗੈਂਗ ਇੱਥੇ 2 ਤਰ੍ਹਾਂ ਦੇ ਤਿਆਰ ਹੋਏ ਸੀਗੇ, ਜਿਹੜੇ ਕਿ ਆਪਣੇ ਆਪ ਨੂੰ ਕਲੇਮ ਇਹ ਕਰਦੇ ਇੱਕ ਭਗਵਾਨ ਜੱਗੂਪੁਰੀਏ ਦੇ ਨਾਲ ਦੇ ਆ ਤੇ ਇੱਕ ਹੈਗੇ ਆ ਲਾਰੈਂਸ ਬਿਸ਼ਨੋਈ ਦੇ। ਅੱਛਾ। ਤੇ ਇਹ ਜਿਹੜਾ ਗੈਂਗ ਆ ਇੱਥੇ ਇਹਨਾਂ ਨੇ ਨਾਂ ਇਸ ਤਰੀਕੇ ਨਾਲ ਰੱਖੇ ਆ। ਇੱਕ ਦਾ ਨਾਂ ਹੈਗਾ ਮੀਤਾ ਗਰੁੱਪ ਤੇ ਦੂਜੇ ਦਾ ਨਾਂ ਹੈਗਾ AK-47। ਠੀਕ ਹੈ। ਤੇ ਇਹਨਾਂ ਦਾ ਮੇਨ ਕੰਮ ਇੱਕ ਦੂਜੇ ਨੂੰ ਚੈਲੰਜ ਕਰਨਾ, ਇੱਕ ਦੂਜੇ ਤੇ ਗੋਲੀਆਂ ਚਲਾਉਣੀਆਂ। ਕਿਤੇ ਵੀ ਇਹੋ ਪਰੇਡ 'ਚ ਜਾਂਦੇ ਜਾਂ ਜਲੂਸ ਵਗੈਰਾ ਜਾਂਦੇ ਆ, ਉੱਥੇ ਜਾ ਕੇ ਇਹਨਾਂ ਨੇ ਕੋਈ ਨਾ ਕੋਈ ਜਿਹੜੀ ਇਸ ਤਰ੍ਹਾਂ ਦੀ ਉਹ ਕਰਨੇ ਆ। ਕੱਲ ਵੀ ਸਵੇਰੇ ਇਸੇ ਕਰਕੇ ਪਹਿਲਾਂ ਕਰਨਾ ਪਿਆ, ਨਹੀਂ ਤਾਂ ਆਪਰੇਸ਼ਨ ਅਜੇ ਹੋਰ ਚੱਲਣਾ ਸੀਗਾ, ਜਿਹਦੇ ਵਿੱਚ ਹੋਰ ਵੀ ਲੋਕ ਜਿਹੜੇ ਆ ਇਨਵੋਲਵ ਆ ਤੇ ਉਹ ਛੇਤੀ ਉਹ ਵੀ ਗ੍ਰਿਫਤਾਰ ਕਰ ਲਏ ਜਾਣਗੇ। ਹਾਂਜੀ ਹਾਂਜੀ ਹਾਂਜੀ। ਤੇ ਇਹਨਾਂ ਨੇ ਕੱਲ ਇੱਕ ਸੈਲਮੇ ਸੀਗਾ, ਮੇਰਾ ਖਿਆਲ ਆ ਆਪਣਾ ਵਿਸਾਖੀ ਨਗਰ ਕੀਰਤਨ। ਹਾਂਜੀ। ਇੱਕ ਨਗਰ ਕੀਰਤਨ ਸਟਾਰਟਨ ਨਿਕਲਣਾ ਸੀਗਾ। ਜੀ ਜੀ। ਤੇ ਇਹ ਬੰਦੇ ਜਿਹੜੇ ਆ ਇੱਕ ਦੂਜੇ ਨੂੰ ਚੈਲੰਜ ਕਰਦੇ ਸੀ ਆਪਸ ਵਿੱਚ ਵੀ, ਮਤਲਬ ਕਿ ਤੁਹਾਨੂੰ ਅਸੀਂ ਉੱਥੇ ਦੇਖਾਂਗੇ। ਅੱਛਾ। ਹਾਂ, ਉਹਦੇ ਨਾਲ ਇਸ ਕਰਕੇ ਉਹਨੂੰ ਇੱਕਦਮ ਸਾਨੂੰ ਕਰਨਾ ਪਿਆ, ਨਹੀਂ ਤਾਂ ਇਹ ਆਪਰੇਸ਼ਨ ਅਜੇ ਹੋਰ ਚੱਲਣਾ ਸੀ, ਜਿਹਦੇ ਨਾਲ ਅਸੀਂ ਹੋਰ ਵੀ ਬੰਦੇ ਡਿੱਕੇ ਲੈਣੇ ਸੀਗੇ। ਠੀਕ ਹੈ। ਸੋ ਇਹ ਕਿਹੜਾ ਗਰੁੱਪ ਕਿ ਭਗਵਾਨਪੁਰੀਏ ਦਾ ਕਿਹੜਾ, ਬਿਸ਼ਨੋਈ ਵਾਲਾ ਕਿਹੜਾ ਗਰੁੱਪ ਆ, AK-47 ਵਾਲਾ ਕਿਹੜਾ, ਮੀਤਾ ਕਿਹੜਾ? ਭਗਵਾਨਪੁਰੀਏ ਦਾ ਪਵਿੱਤਰ ਜਿਹੜਾ ਹੈ ਨਾ ਬੰਦਾ। ਠੀਕ ਹੈ। ਭਗਵਾਨਪੁਰੀਏ ਗਰੁੱਪ ਦੇ ਵਿੱਚ। ਸੋ ਤਰਲੋਚਨ ਸੋਹਲ ਜੀ, ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇਹ ਉੱਥੋਂ ਦੇ ਗੈਂਗਸਟਰਾਂ ਦੇ ਨਾਲ ਇਨਵੋਲਵ ਨੇ। ਇਹ ਜਿਹੜੀ ਡੁਪਰੀ ਸੀਗੇ ਉਹ ਮਿੰਟੂ ਗਰੁੱਪ ਕਹਿ ਰਹੇ ਸੀਗੇ, ਤੇ AK-47 ਤੁਸੀਂ ਕਹਿੰਦੇ ਵੀ ਉਹਦਾ ਅਸਲੀ ਨਾਮ ਮੀਤਾ ਗਰੁੱਪ ਹੈਗਾ ਆ। ਮੀਤਾ ਗਰੁੱਪ, ਆਪਾਂ ਪੰਜਾਬੀ ਚ ਮੀਤਾ ਕਹਿ ਦਿੰਦੇ ਨਾ, ਨਿਕਨੇਮ ਆ ਕਿਸੇ ਦਾ। ਠੀਕ ਆ, ਓਕੇ। ਤੇ ਇਹ ਤੁਸੀਂ ਦੱਸ ਸਕਦੇ ਵੀ ਭਗਵਾਨਪੁਰੀਏ ਦੇ ਨਾਲ ਇਹਨਾਂ ਚੋਂ ਕਿਹੜਾ ਗਰੁੱਪ ਆ ਤੇ ਲਾਰੈਂਸ ਵਾਲੇ ਦੇ ਨਾਲ ਕਿਹੜਾ ਗਰੁੱਪ ਆ? ਜਿਹੜਾ ਭਗਵਾਨਪੁਰੀਏ ਦੇ ਨਾਲ ਆ, ਜਿਹਦਾ ਨਾਮ ਪਵਿੱਤਰ ਆ। ਇਹ ਦੂਸਰੇ ਦਾ ਜੇ ਮੈਨੂੰ ਪੂਰਾ ਪਤਾ ਨਹੀਂ ਆ, ਕਿਉਂਕਿ ਇਨਵੈਸਟੀਗੇਸ਼ਨ ਜਿਹੜੀ ਆ ਉਹ ਫੈਡਰਲ ਏਜੰਸੀ ਕਰ ਰਹੀ ਆ ਤੇ ਉਹਨਾਂ ਨੂੰ ਅਜੇ ਆਪਾਂ ਛੇੜਨਾ ਵੀ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੂੰ ਕਰਨ ਦਿਓ, ਜਿਹੜਾ ਕਰਦੇ ਆ ਕਈ ਹੋਰ ਚੀਜ਼ਾਂ ਨਿਕਲਣ ਵਾਲੀਆਂ। ਸੋ ਇਹ ਦੇਖੋ ਵੀ ਕੰਮ ਇੰਨੇ ਥੋੜੇ ਜਾਣਿਆਂ ਦਾ ਇਹੋ ਜਿਹੇ ਮੌਕੇ ਦੇ ਉੱਤੇ ਇਹਨਾਂ ਨੂੰ ਜਰਾ ਵੀ ਅਕਲ ਨਹੀਂ ਆ ਵੀ ਤੁਸੀਂ ਇੱਕ ਥਾਂ ਦੇ ਉੱਤੇ ਨਗਰ ਕੀਰਤਨ ਦੇ ਉੱਤੇ ਜਿੱਥੇ ਲੋਕ ਜਾ ਕੇ ਇੱਕ ਦੂਜੇ ਨੂੰ ਮਿਲਦੇ ਨੇ, ਗੁਰੂ ਘਰ ਜਾਂਦੇ ਆ, ਵੀ ਤੁਸੀਂ ਇਹੋ ਜਿਹੇ ਥਾਵਾਂ ਦੇ ਉੱਤੇ ਟਾਈਮ ਪਾ ਰਹੇ ਆ। ਤੁਹਾਨੂੰ ਸ਼ਰਮ ਨਹੀਂ ਹੈਗੀ? ਅਕਲ ਦਾ ਘਾਟਾ ਆ? ਪਬਲਿਕ ਸੇਫਟੀ ਦਾ ਕੋਈ ਵਾਹ ਵਾਸਤਾ ਹੀ ਨਹੀਂ। ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਆਈ ਜਾਂਦੀ ਆ ਵੀ ਅਸੀਂ ਆਪਣੇ ਹੀ ਕੰਮਾਂ ਦੇ ਵਿੱਚ ਇਹੋ ਜਿਹਾ ਗੰਦ ਪਾਉਣੇ, ਕੋਈ ਹੋਰ ਕਮਿਊਨਿਟੀ ਇਹੋ ਜਿਹਾ ਨਹੀਂ ਕੰਮ ਕਰਦੀ। ਇਹੋ ਜਿਹਾ ਇਹ ਲੋਕ ਸਾਡੇ ਜਿੱਥੇ ਅਸੀਂ ਜਾ ਕੇ ਹੱਸਣਾ ਖੇਡਣਾ ਇੱਕ ਦੂਜੇ ਦੇ ਨਾਲ, ਉੱਥੇ ਜਾ ਕੇ ਉਹਦੇ ਵਿੱਚ ਡਿਸਟਰਬੈਂਸ ਕਰਦੇ ਆ। ਤੇ ਇਹਨਾਂ ਸਿਵਾਏ ਹਥਿਆਰਾਂ ਤੋਂ ਹੋਰ ਕੋਈ ਕੰਮ ਹੀ ਹੈ ਨਹੀਂਗਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਹਥਿਆਰ ਆ ਇਹੋ ਮਰੇ ਹੀ, ਮਤਲਬ ਕਿ ਬਣੇ ਹੀ ਮਾਰਨ ਲਈ ਆ। ਇਹਨਾਂ ਨੂੰ ਰੱਖਣਾ ਵੀ ਭੈੜਾ ਸਾਡੇ ਕੋਲ। ਤੇ ਪਰ ਇਹ ਆ ਵੀ ਇਹ ਲੋਕ ਇਸ ਚੀਜ਼ ਦਾ ਵਿਖਾਵਾ ਕਰਦੇ ਆ, ਆਪਣੀ ਈਗੋ ਬਣਾਉਂਦੇ ਆ, ਲੋਕਾਂ ਨੂੰ ਫਰੌਤੀਆਂ ਦੀਆਂ ਕਾਲਾਂ ਕਰਦੇ ਆ, ਪੈਸੇ ਇਕੱਠੇ ਕਰਦੇ ਆ। ਤੇ ਇਹ ਨਹੀਂ ਬੜਾ ਵਧੀਆ ਸੀਗਾ ਕੰਮ। ਹੁਣ ਮਤਲਬ ਕਿ ਜਿਹੜਾ ਪਿਛਲੀ ਵੀਕੇ ਉੱਥੇ ਮਹੀਨਾ ਕੁ ਹੋਇਆ
ਸੈਕਰਾਮੈਂਟੋ ਹੋਈ ਸੀਗੀ, ਉਹ ਮੇਰਾ ਖਿਆਲ ਆ ਮੁੰਡਾ ਜ਼ਿਆਦਾ ਸੀਰੀਅਸ ਆ ਉਹ ਵੀ। ਹਾਂਜੀ ਹਾਂਜੀ, ਦੱਸਦੇ ਆ ਵੀ ਉਹ ਇੱਕ ਜਿਹੜਾ ਉਹ ਜ਼ਿਆਦਾ ਸੀਰੀਅਸ ਹੈ, ਜਿਹਦੇ ਮੈਨੂੰ ਲੱਗਦਾ ਧੌਣ ਵਗੈਰਾ 'ਚ ਗੋਲੀ ਲੱਗੀ। ਤਲੋਚਨ ਸੋਲ ਜੀ, ਤੁਸੀਂ ਕਿ ਫਰੌਤੀਆਂ ਦੀਆਂ ਕਾਲਾਂ ਕਰਦੇ ਆ ਇੱਥੇ, ਜਦੋਂ ਲਾਰੈਂਸ ਡੁਪਰੀ ਦੱਸ ਰਹੇ ਸੀ ਡਿਸਟ੍ਰਿਕਟ ਅਟਾਰਨੀ ਸਟਰ ਕਾਉਂਟੀ ਦੇ, ਉਹ ਕਹਿੰਦੇ ਵੀ ਉੱਥੇ ਕੁਝ ਮਾਮਲਿਆਂ ਦੇ ਵਿੱਚ ਲੜਿੰਦੇ ਕੁਝ ਲੋਕ ਗ੍ਰਿਫਤਾਰ ਹੋਏ ਆ। ਤੁਸੀਂ ਕਹਿੰਦੇ ਵੀ ਇੱਥੋਂ ਵੀ ਫਰੌਤੀ ਦੀਆਂ ਕਾਲਾਂ ਇਹ ਕਰ ਰਹੇ ਨੇ ਉੱਧਰ? ਇਹ ਜਿੰਨੀਆਂ ਵੀ ਇੰਡੀਆ ਦੇ ਵਿੱਚ ਕਾਲਾਂ ਹੋ ਰਹੀਆਂ ਨਾ, ਉਹ ਬਾਹਰਲੇ ਮੁਲਕ ਤੋਂ ਹੋ ਰਹੀਆਂ। ਅੱਛਾ। ਕੁਛ ਮਤਲਬ ਕਿ ਵੀ ਜ਼ਿਆਦਾਤਰ USA 'ਚ ਜਾ ਰਹੀਆਂ, ਔਰ USA ਦੇ ਨੰਬਰ ਆ ਸਾਰੇ। ਠੀਕ ਹੈ। ਤੇ ਕੁਛ ਨੰਬਰ ਜਿਹੜੇ ਆ ਉਹ ਇੰਗਲੈਂਡ ਜਾਂ ਇਹਦੇ ਇਟਲੀ ਵਗੈਰਾ ਦੇ ਹੈਗੇ ਆ, ਪਰ ਮੋਸਟਲੀ ਜਿਹੜੇ ਆ ਉਹ ਇੱਥੋਂ ਜਾਂ ਕੈਨੇਡਾ ਤੋਂ ਜਾਂਦੇ ਆ ਕਾਲਾਂ। ਤੇ ਨਕੋਦਰ ਵਾਲਾ ਕਾਂਡ ਹੋਇਆ ਸੀ, ਉਹ ਵੀ ਇੱਥੋਂ ਹੀ ਕਾਲ ਗਈ ਆ, ਇੱਥੋਂ ਹੀ ਉਹਨੇ ਆਰਡਰ ਦਿੱਤਾ ਆ ਮਾਰਨ ਲਈ ਬੰਦੇ ਨੂੰ, ਇੱਥੋਂ ਹੀ ਹੁਣ ਦੂਜੀ ਵਾਰੇ ਪੈਸੇ ਲਏ ਆ। ਮਤਲਬ ਕਿ ਇਸ ਕਰਕੇ ਇਹ ਜਿੰਨੇ ਵੀ ਇਹ ਬੰਦੇ ਸੀਗੇ, ਇਹ ਸਾਰੇ ਫਰੋਤੀਆਂ ਦੀਆਂ ਕਾਲਾਂ ਇੱਥੋਂ ਕਰਦੇ ਸੀ, ਪੈਸੇ ਉੱਥੇ ਚੁਕਾਉਂਦੇ ਸੀ, ਮੁੜ ਕੇ ਪੈਸੇ ਇੱਥੇ ਹੀ ਆਉਂਦੇ ਸੀ। ਅੱਛਾ, ਸੋ ਇਹਨਾਂ ਨੇ ਇਹ ਧੰਦਾ ਬਣਾ ਲਿਆ। ਤੁਸੀਂ ਲਾਈਕ ਬਹੁਤ ਵੱਡੀ ਗੱਲ ਜਿਹੜੀ ਉਹ ਇਸ ਟਾਈਮ ਦੱਸ ਰਹੇ ਆ ਵੀ ਇੱਥੋਂ ਕਾਲਾਂ ਕਰਕੇ ਫਰੌਤੀ ਦੀਆਂ, ਜਾਨੋਂ ਮਾਰਨ ਦੀਆਂ ਧਮਕੀਆਂ, ਸਾਰਾ ਕੁਝ ਇੱਥੋਂ ਜਿਹੜਾ ਉਹ ਚੱਲ ਰਿਹਾ ਸੀ। ਤੇ ਇਹੀ ਦੋਨੋਂ ਗਰੁੱਪ ਇਨਵੋਲਵ ਸੀਗੇ ਤੇ ਜਾਂ ਇਹਨਾਂ ਚੋਂ ਇੱਕ ਇਨਵੋਲਵ ਸੀ ਜਾਂ ਦੋਨੇ? ਜਿੱਦਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਨਾ ਵੀ ਸਾਨੂੰ ਇੱਕਦਮ ਉਹ ਇਸ ਕਰਕੇ ਕਰਨਾ ਪਿਆ ਕਿਉਂਕਿ ਸਾਡੇ ਕੋਲ ਦੋ ਥਾਵਾਂ ਤੇ ਡਰ ਸੀਗਾ ਵੀ ਇਹਨਾਂ ਨੇ ਸ਼ੂਟਿੰਗ ਕਰਨੀ ਆ। ਇੱਕ ਸੀਗਾ, ਇੱਕ ਸੈਲਮਾ ਸੀ, ਤੇ ਤਲੋਚਨ ਸੋਲ ਜੀ, ਤੁਸੀਂ ਇਹ ਦੱਸ ਸਕਦੇ ਵੀ ਇਹਨਾਂ ਤੋਂ ਇਲਾਵਾ ਹੋਰ ਕਿੰਨੇ ਕੁ ਲੋਕ ਲੜਿੰਦਾ ਹੈਗੇ ਨੇ ਜਿਨ੍ਹਾਂ ਨੂੰ ਜਿਹੜੀ ਲਾ ਐਨਫੋਰਸਮੈਂਟ ਭਾਲ ਕਰ ਰਹੀ ਆ? ਜਿਹੜੇ ਸਾਡੇ ਕੋਲ, ਮੇਰੇ ਕੋਲ ਹੈਗਾ ਰੈਕਡ, ਉਹ 4 ਕੁ ਬੰਦੇ ਹੋ ਰਿਹਾ ਇਸ ਏਰੀਏ ਦੇ ਵਿੱਚ ਸਾਡੇ, ਤੁਹਾਡੇ ਮਰਸੈਟ ਕਾਉਂਟੀ 'ਚ, ਜੂਬਾ ਸਿਟੀ ਦੇ, ਆਲ ਦਾ ਵੇ ਟੂ ਜੂਬਾ ਸਿਟੀ। ਠੀਕ ਆ। ਇਹ ਸਾਰੇ ਇੱਧਰਲੇ ਪਾਸੇ ਹੀ ਸਰਗਰਮ ਸੀਗੇ? ਬਸ ਇੱਧਰ ਹੀ, ਇਹਦੇ ਸਟਾਕਟਨ ਹੋਇਆ, ਮੰਟੀਕਾ ਹੋਇਆ, ਫਿਰ ਸੈਕਰਾਮੈਂਟੋ ਹੋ ਗਿਆ, ਫਿਰ ਜੂਬਾ ਸਿਟੀ ਹੋ ਗਿਆ। ਜਿੱਥੇ ਆਪਣੀ ਪਾਪੂਲੇਸ਼ਨ ਜ਼ਿਆਦਾ ਆ ਉੱਥੇ ਹੀ ਜ਼ਿਆਦਾਤਰ ਕੰਮ ਖਰਾਬ ਹੋਇਆ ਆ। ਇਹ ਬੜੀ ਮਾੜੀ ਗੱਲ ਆ। ਤੇ ਸੋਲ ਜੀ, ਜਿਹੜਾ ਕੋਈ ਨਿਆਣਾ ਇਹੋ ਜਿਹਾ ਨੂੰ ਦੇਖਦਾ, ਕਈ ਵਾਰੀ ਉਹ ਇਸ ਕ੍ਰਾਈਮ ਦੀ ਦੁਨੀਆ ਵੱਲ ਨੂੰ ਤੁਰ ਪੈਂਦਾ ਆ, ਉਹਨਾਂ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ? ਬਹੁਤੇ ਜਿਹੜੇ ਬੱਚੇ ਆ ਨਾ, ਮੈਂ ਪਹਿਲਾਂ ਵੀ ਕਈ ਵਾਰੀ ਦੱਸਦਾ ਨਾ ਵੀ ਬੱਚਿਆਂ ਦਾ ਸਾਨੂੰ ਖਿਆਲ ਰੱਖਣਾ ਪੈਣਾ। 8 ਤੋਂ 12 ਸਾਲ ਦਾ ਨਿਆਣਾ ਜਿਹੜਾ ਆ ਉਹ ਅਸਲੀ ਬ੍ਰੇਨ ਵਾਸ਼ ਹੁੰਦਾ ਉਹਦਾ। ਠੀਕ ਹੈ। ਤੇ ਇਹਨੂੰ ਮਤਲਬ ਕਿ ਆਪਣੇ ਲੋਕਾਂ ਨੂੰ ਜ਼ਿਆਦਾਤਰ ਕੰਮਾਂ ਦੀ ਪਈ ਰਹਿੰਦੀ ਆ ਵੀ ਜ਼ਿਆਦਾਤਰ ਇਹਨਾਂ ਨੂੰ ਨਿਆਣਿਆਂ ਤੇ ਧਿਆਨ ਦੇਣਾ ਚਾਹੀਦਾ ਹੈ। ਥੋੜੀ ਖਾਧੀ ਜਾ ਸਕਦੀ ਆ, ਮਤਲਬ ਕਿ ਇੱਕਦਮ ਰਿਚ ਹੋਣ ਦੀ ਗੱਲ ਨਹੀਂ ਗੀ। ਨਿਆਣੇ ਨੂੰ ਜਿਹੜੇ ਆਪਣੇ ਫੈਮਿਲੀ ਵੈਲਿਊਜ਼ ਆ ਉਹਨਾਂ ਨੂੰ ਦੱਸਣਾ ਜ਼ਰੂਰੀ ਆ, ਇਹੋ ਜਿਹੇ ਗੰਦੇ ਕੰਮਾਂ ਦੇ ਵਿੱਚ ਨਾ ਪੈਣ, ਕਿਉਂਕਿ ਇਹ ਤਾਂ ਲੋਕ ਜਿੰਨੇ ਵੀ ਇਹ ਹੋਣੇ ਆ, ਇਹਨਾਂ ਦੀ ਕੋਈ ਫੈਮਿਲੀ ਤਾਂ ਇੱਥੇ ਹੈ ਨਹੀਂ ਗੀ। ਅੱਛਾ, ਤੁਸੀਂ ਕਹਿੰਦੇ ਵੀ ਸਾਰੇ ਇਮੀਗ੍ਰੈਂਟ ਹੀ ਆਏ ਆ? ਇਹ ਸਾਰੇ ਮਤਲਬ ਕਿ ਇਹਨਾਂ ਚੋਂ ਇੱਕ ਅੱਧਾ ਪੱਕਾ ਹੋਣਾ, ਕੋਈ ਹੋਣੇ ਵੀ ਨਹੀਂ ਗਏ, ਪੱਕੇ ਵੀ ਨਹੀਂ ਹੋਣੇ, ਸਾਰਿਆਂ ਨੇ ਅਸਾਈਲਮ ਅਪਲਾਈ ਕੀਤੀ ਹੈ। ਅੱਛਾ, ਮੋਸਟਲੀ ਤੁਸੀਂ ਕਹਿੰਦੇ ਵੀ ਇਹਨਾਂ ਨੇ ਅਸਾਈਲਮ ਅਪਲਾਈ ਕੀਤੀ ਆ? ਹਾਂਜੀ ਹਾਂਜੀ। ਤੇ ਵੱਡੇ ਹਥਿਆਰ ਵੀ ਫੜੇ ਗਏ ਆ, ਮਸ਼ੀਨ ਗਨ ਵੀ ਫੜ ਹੋਈ ਆ, ਕਈ ਕੁਝ ਹੋਇਆ ਕਈ ਥਾਵਾਂ ਦੇ ਉੱਤੇ। ਸਾਂਝੇ ਤੌਰ ਦੇ ਉੱਤੇ ਤੁਸੀਂ ਕਿਹਾ ਵੀ ਬੜਾ ਡਰ ਸੀਗਾ 2 ਨਗਰ ਕੀਰਤਨਾਂ ਦੇ ਵਿੱਚ ਵੀ ਇਹ ਕੋਈ ਪੁੱਠਾ ਕਾਰਾਨਾ ਜਿਹੜਾ ਉਹ ਕਰ ਜਾਂਦੇ। ਸੋ ਐਜ਼ ਏ ਕਮਿਊਨਿਟੀ ਆਪਾਂ ਕਿੱਦਾਂ ਦੇਖ ਸਕਦੇ ਹਾਂ ਅਜਿਹੇ ਲੋਕਾਂ ਤੋਂ, ਕਿੱਦਾਂ ਜਿਹੜਾ ਉਹ ਬਚਿਆ ਜਾ ਸਕਦਾ? ਕਿਉਂਕਿ ਬਦਨਾਮੀ ਤਾਂ ਦੇਖੋ ਜਿਹੜੇ ਵਿਰੋਧੀ ਆ ਉਹਨਾਂ ਨੇ ਤਾਂ ਹੁਣ ਬਹੁਤ ਵੱਧ ਚੜ ਕੇ ਕਰਨੀ ਹੈ। ਹਾਂਜੀ, ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਨੂੰ ਕਿਸੇ ਧਰਮ ਦੇ ਵਿੱਚ ਵੀ ਉਹਨਾਂ ਨੂੰ ਆਜ਼ਾਦੀ ਨਹੀਂ ਹੋਣੀ ਚਾਹੀਦੀ ਜਾਂ ਹੋਣਾ ਚਾਹੀਦਾ, ਸਾਰਾ ਕੁਝ ਹੀ ਹੋਣਾ ਚਾਹੀਦਾ, ਪਰ ਸਾਨੂੰ ਹਾਲਾਤ ਜਿਹੜੇ ਉਹ ਦੇਖਣੇ ਜ਼ਰੂਰੀ ਹੁੰਦੇ ਆ। ਤੁਸੀਂ ਹੁਣ ਲਾ ਲਓ, ਗੁਰਦੁਆਰੇ ਦੇ ਪ੍ਰਬੰਧਕ ਵੀ ਹੁੰਦੇ ਆ, ਇਹਨਾਂ ਨੇ ਝਪੀੜ ਵੱਟਣੀ ਹੁੰਦੀ ਆ, ਘੱਟ ਪੈਸੇ ਦੇਣੇ ਹੁੰਦੇ ਆ, ਸਾਡੇ ਸਿਕਿਉਰਿਟੀ ਤੇ ਜ਼ਿਆਦਾ ਪੈਸੇ ਨਾ ਲੱਗਣ। ਇਹਨਾਂ ਨੂੰ ਚਾਹੀਦਾ ਆ ਵੀ ਜੇ ਪੁਲਿਸ ਵਾਲੇ ਤੁਹਾਨੂੰ 10 ਬੰਦੇ ਕਹਿੰਦੇ ਆ ਤਾਂ ਤੁਸੀਂ 15 ਲੈ ਕੇ ਰੱਖੋ, ਤਾਂ ਕਿ ਥਾਂ ਤੇ ਬੰਦਾ ਖੜਾ ਤਾਂ ਹੋਵੇ, ਪਤਾ ਤਾਂ ਹੋਵੇ ਨਾ। ਜੇ ਤੁਹਾਨੂੰ ਜ਼ਿਆਦਾ ਡਰ ਆ ਤਾਂ ਫਿਰ ਤੁਸੀਂ ਪੁਲਿਸ ਦੇ ਬੰਦੇ ਲਵੋ, ਨਾ ਕਿ ਸਿਕਿਉਰਿਟੀ ਦੇ ਬੰਦੇ ਲਵੋ ਜਿਹਦੇ ਕੋਲ ਪਾਵਰ ਆਫ ਅਰੈਸਟ ਹੋਵੇ, ਤੇ ਜਿਹਨੂੰ ਅਸੀਂ ਸ਼ੁਰੂ ਹੁੰਦੇ ਤੇ ਹੀ ਫੜ ਕੇ ਤਾਂ ਮਤਲਬ ਕਿ ਉਹਨੂੰ ਅਰੈਸਟ ਕਰ ਸਕੀਏ। ਤੇ ਕੱਲਾ ਪੁਲਿਸ ਵਾਲਾ ਜਾਂ 10 ਪੁਲਿਸ ਵਾਲੇ ਕਿਤੇ ਬਾਹਲੇ ਥਾਵਾਂ ਤੇ ਘੁੰਮ ਤਾਂ ਸਕਦੇ ਨਹੀਂਗੇ। ਇਹ ਤਾਂ ਆਪਣੇ ਲੋਕਾਂ ਨੂੰ ਵੀ ਨਾਲੋਂ ਨਾਲ ਖਬਰ ਰੱਖਣੀ ਪੈਣੀ ਆ ਵੀ ਮਤਲਬ ਕਿ ਆਪ ਪ੍ਰਬੰਧਕ ਆਪ ਵੀ ਕੋਈ ਪ੍ਰਾਈਵੇਟ ਬੰਦੇ ਵਿੱਚ ਆਪਣੇ ਉਹਨਾਂ ਨੂੰ ਨੋਮੀਨੇਟ ਕਰਕੇ ਨਾ ਉਹਨਾਂ ਨੂੰ ਵਿੱਚ ਜਲੂਸ ਦੇ ਛੱਡ ਦਿਆ ਕਰਨ ਵੀ ਤੁਸੀਂ ਭਾਈ ਇਸ ਜਗ੍ਹਾ ਤੇ ਰਹਿਣਾ ਹੈ।
ਤਾਂ ਕਿ ਉੱਥੇ ਜੇ ਕੋਈ ਬੋਲ ਬੁਲਾਰਾ ਹੁੰਦਾ ਤੇ ਟਾਈਮ ਸਿਰ ਉਹਨੂੰ ਸਾਂਭਿਆ ਜਾ ਸਕੇ। ਤੇ ਬਹੁਤ ਸਾਰੇ ਜਿਹੜੇ ਕੰਮ ਹੈ ਇਸ ਤਰੀਕੇ ਨਾਲ ਕਰਨੇ ਚਾਹੀਦੇ ਆ, ਪਰ ਇਹ ਆ ਵੀ ਅਜੇ ਇੰਨਾ ਸਾਡੀ ਜਿਹੜੀ ਕਮਿਊਨਿਟੀ ਆ, ਆਪਾਂ ਦੂਜੇ ਲੋਕਾਂ ਦਾ ਦੇਖਦੇ ਆ, ਜਲਸੇ ਜਲੂਸ ਨਿਕਲਦੇ ਆ ਸਾਰਿਆਂ ਦੇ ਹੀ, ਔਰ ਬੜੇ ਪੀਸਫੁਲ ਹੁੰਦੇ ਆ, ਬੜੇ ਸ਼ਾਨਦਾਰ ਤਰੀਕੇ ਨਾਲ ਕੱਢਦੇ ਆ, ਤੇ ਆਪਣਿਆਂ ਨੂੰ ਥੋੜਾ ਜਿਹਾ ਰੱਖਣਾ ਪੈਣਾ ਕੰਟਰੋਲ 'ਚ। ਨਹੀਂ, ਉਦਾਂ ਤਾਂ ਦੇਖਿਆ ਜਾਵੇ ਤਾਂ ਲੋਚਨ ਜੀ ਵੀ ਆਪਣੇ ਮੋਸਟਲੀ ਜਿਹੜੇ ਉਹ ਪੀਸਫੁਲ ਵਧੀਆ ਹੀ ਰਹਿੰਦੇ। ਕੱਲ ਵੀ ਅਸੀਂ ਸਟਾਕਟਨ ਵਾਲੇ ਕਵਰ ਕਰ ਰਹੇ ਸੀ, ਉਹਨਾਂ ਨੇ ਪੂਰੇ ਸ਼ੈਰਿਫ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਸਪੈਸ਼ਲ ਜਿਹੜੇ ਯੂਨਿਟ ਆ ਉੱਥੇ ਜਿਹੜੇ ਉਹ ਲਗਾਏ ਸੀਗੇ। ਸੋ ਡੈਫੀਨੇਟਲੀ ਕਰ ਰਹੇ ਆ, ਪਰ ਇਹ ਵੀ ਇਹ ਹੁਣ ਇਹਨਾਂ ਕਮਲਿਆਂ ਬੰਦਿਆਂ ਦੇ ਲਈ ਖਰਚਾ ਵੀ ਜ਼ਿਆਦਾ ਲੱਗ ਰਿਹਾ ਹੈ ਇਹਨਾਂ ਤੋਂ ਬਚਣ ਦੇ ਲਈ, ਕਮਿਊਨਿਟੀ ਵੀ ਬਦਨਾਮ ਜਿਹੜੀ ਉਹ ਹੋ ਰਹੀ ਆ। ਉੱਥੋਂ ਜਿਹੜੇ ਗੈਂਗ ਕਲਚਰ ਉਹ ਇੱਥੇ ਲਿਆ ਕੇ ਇੱਥੋਂ ਫਿਰ ਤੁਸੀਂ ਜਿੱਦਾਂ ਕਹਿ ਰਹੇ ਆ ਵੀ ਉਧਰ ਫਰੌਤੀਆਂ ਤੇ ਹੋਰ ਕਈ ਕੁਛ ਜਿਹੜਾ ਉਹ ਕਾਂਡਾਂ ਨੂੰ ਅੰਜਾਮ ਦੇ ਰਹੇ ਆ। ਲਾ ਐਨਫੋਰਸਮੈਂਟ ਹੁਣ ਕਿੱਦਾਂ ਕੱਲੇ ਕੈਲੀਫੋਰਨੀਆ ਦੇ ਵਿੱਚ ਹੀ ਇਹ ਸਰਗਰਮ ਹੈ ਜਾਂ ਹੋਰ ਸਟੇਟਾਂ 'ਚ ਵੀ ਇਹਨਾਂ ਦਾ ਜਿਹੜਾ ਜਾਲ ਆ ਉਹ ਫੈਲਿਆ ਹੋਇਆ ਹੈ? ਇਹਨਾਂ ਦੇ ਵਿੱਚੋਂ ਕੁਝ ਬੰਦੇ ਨਿਊਯਾਰਕ ਦੇ ਵੀ ਆ। ਅੱਛਾ, ਠੀਕ ਹੈ। ਹਾਂ, ਤੇ ਸਾਡੇ ਕੋਲ ਇੱਥੇ ਅਸੀਂ ਥੋੜਾ ਜਿਹਾ ਦਸੰਬਰ 'ਚ ਮੇਰਾ ਖਿਆਲ ਫੜੇ ਆ ਬੰਦੇ ਇੱਥੇ, ਉਹ 2-3 ਜਾਣੇ ਨਿਊਯਾਰਕ ਤੋਂ ਆਏ ਸੀਗੇ, ਔਰ ਢੇਰ ਗੰਨਾਂ ਦਾ ਸੀ ਉਹਨਾਂ ਕੋਲ, ਤੇ ਉਹਨਾਂ ਨੇ ਕਿਡਨੈਪ ਕਰਨਾ ਹੀ ਬੰਦਾ ਇੱਥੋਂ, ਕਿਡਨੈਪ ਕਰਨਾ ਸੀਗਾ। ਹਾਂ, ਤੇ ਉਹ ਟਾਈਮ ਸਿਰ ਹੀ ਸਾਨੂੰ ਪਤਾ ਲੱਗ ਗਿਆ। ਉਹ ਜਾ ਕੇ ਜਦੋਂ ਦੇਖਿਆ ਤੇ ਗੰਨਾ ਇੱਧਰ ਥੱਲੇ ਸਿੱਟ ਕੇ ਤਾਂ ਆਪ ਲੁਕਦੇ ਫਿਰਦੇ ਸੀ ਉਰੇ ਪਰੇ, ਪਰ ਸਾਰੇ ਅਸੀਂ ਉਦਣ ਗ੍ਰਿਫਤਾਰ ਕਰ ਲਿਆ ਸੀ, ਗੰਨਾਂ ਸਾਰੀਆਂ ਸੀਜ਼ ਕਰ ਲਈਆਂ ਸੀ, ਤੇ ਉਸ ਤੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈ ਸਾਰੀ ਸ਼ੁਰੂ ਹੋਈ ਸੀਗੀ। ਅੱਛਾ, ਉਸੇ ਤੋਂ ਜਿਹੜਾ ਉਹ ਇਨਵੈਸਟੀਗੇਸ਼ਨ ਜਿਹੜੀ ਉਹ ਕੁਛ ਜਿਹੜੇ ਇੰਡੀਆ ਤੋਂ ਇਨਫੋਰਮੇਸ਼ਨ ਆਉਂਦੀ ਹੈ ਸਾਨੂੰ, ਇਹਨਾਂ 'ਚ ਹੁਣ 2 ਬੰਦੇ ਆ ਉਹ ਮਤਲਬ ਕਿ ਇੰਡੀਆ 'ਚ ਵੀ ਵਾਂਟਡ ਆ, ਉੱਥੇ ਵੀ ਕੀਤੇ, ਔਰ ਆਪਣੇ ਮੂੰਹੋਂ ਕਹਿੰਦੇ ਅਸੀਂ ਮਰਡਰ ਕੀਤੇ ਆ। ਅੱਛਾ, ਹਾਂ, ਵਾਓ, ਇਹ ਤਾਂ ਬਹੁਤ ਇੱਕ ਖਤਰਨਾਕ ਜਿਹੜੀ ਸਥਿਤੀ ਆ ਉਹ ਬਣ ਰਹੀ ਹੈਗੀ ਆ। ਸੋ ਇੱਥੋਂ ਦੀ ਲਾ ਐਨਫੋਰਸਮੈਂਟ ਹੁਣ ਜਦੋਂ ਅਜਿਹੇ ਬੰਦੇ ਇੱਥੇ ਦਾਖਲ ਹੋ ਜਾਂਦੇ ਆ, ਸੋ ਡਾਇਰੈਕਟ ਕੰਟੈਕਟ ਰੱਖਦੀ ਆ ਉੱਥੇ ਦੀ ਲਾ ਐਨਫੋਰਸਮੈਂਟ ਦੇ ਨਾਲ, ਇੰਟਰਪੋਲ ਦੇ ਜ਼ਰੀਏ ਹੁੰਦਾ ਹੈ ਜਾਂ ਕਿੱਦਾਂ ਇਨਫੋਰਮੇਸ਼ਨ ਕਿੱਦਾਂ ਹੁੰਦੀ ਆ? ਫਿਰ ਇਹਨਾਂ ਦਾ ਇੱਕ ਇੰਟਰਨੈਸ਼ਨਲ ਡਿਪਾਰਟਮੈਂਟ ਹੁੰਦਾ ਆ। ਠੀਕ ਹੈ। ਇਹਨਾਂ ਨੇ ਅੰਬੈਸੀਆਂ ਦੇ ਨਾਲ ਇੱਕ ਦੂਜੇ ਨੂੰ ਗੱਲ ਕਰਨੀ ਹੁੰਦੀ, ਫਿਰ ਇੱਥੇ ਗ੍ਰਹਿ ਮੰਤਰਾਲੇ ਨੂੰ ਉੱਥੇ ਦੇ ਗ੍ਰਹਿ ਮੰਤਰਾਲੇ ਨੂੰ ਗੱਲ ਕਰਨੀ ਪੈਂਦੀ ਆ। ਉਹਨਾਂ ਜਿਹੜੀ ਇਨਫੋਰਮੇਸ਼ਨ ਇਹਨਾਂ 2 ਬੰਦਿਆਂ ਦੀ ਆਈ ਆ ਸਾਡੇ ਕੋਲ, ਆਲਰੇਡੀ ਆਈ ਹੋਈ ਆ। ਠੀਕ ਆਈ ਆ, ਤੇ ਤੀਜਾ ਬੰਦਾ ਜਿਹੜਾ ਅਸੀਂ ਲੱਭਦੇ ਫਿਰਦੇ ਜਿਹੜਾ ਮੇਨ ਬੰਦਾ ਆ, ਅੱਛਾ, ਉਹ ਇਹਨਾਂ ਦਾ ਹੀ ਇਹ ਬੰਦਾ, ਇਹ ਉਸ ਬੰਦੇ ਦੇ 2, 3 ਤੇ 4 ਨੰਬਰ ਦੇ ਬੰਦੇ ਆ, ਜਿਹੜਾ ਮੇਨ ਆ ਉਹਦੇ ਹੱਥ ਨਹੀਂ ਆ ਰਿਹਾ। ਇਹ ਕਿਹੜੇ ਗਰੁੱਪ ਚੋਂ ਆ? ਇਹੋ ਇਹਨਾਂ ਦੇ ਵਿਰੁੱਧ ਆ, ਲਾਰੈਂਸ ਦੇ ਵਿਰੁੱਧ ਆ, ਜਿਹੜਾ ਭਗਵਾਨਪੁਰੀਆ ਗਰੁੱਪ ਆ। ਹਾਂਜੀ ਹਾਂਜੀ, ਇਹ ਉਹਨਾਂ ਦਾ ਬੰਦਾ ਤੁਸੀਂ ਕਹਿੰਦੇ ਆ ਵੀ ਪਹਿਲਾਂ ਇਹ ਹੁੰਦੇ ਸੀਗੇ ਜੀ। ਇਹ 2-4 ਮਹੀਨੇ ਹੋਏ ਜਦੋਂ ਆਪਣੇ ਗੋਂਦਵਾਲ ਜੇਲ੍ਹ ਦੇ ਵਿੱਚ ਬੰਦੇ ਮਾਰੇ ਆ ਨਾ। ਹਾਂਜੀ ਹਾਂਜੀ, ਉਸ ਟਾਈਮ ਇਹ ਅੱਡ ਹੋਏ ਆ। ਠੀਕ ਹੈ। ਇਹ ਉਹ ਜਿਹੜੇ ਲਾਰੈਂਸ ਡੁਪਰੀ ਵੀ ਦੱਸ ਰਹੇ ਸੀਗੇ ਵੀ ਇੱਕ ਟਾਈਮ ਤੇ ਇਹ ਸਾਰੇ ਇਕੱਠੇ ਸੀਗੇ, ਫਿਰ ਇਹਨਾਂ ਦੇ ਆਪਸ 'ਚ ਇਹ 2 ਗਰੁੱਪ ਇਹਨਾਂ ਦੇ ਬਣ ਗਏ। ਹਾਂਜੀ, 2 ਗਰੁੱਪ ਇਹਨਾਂ ਦੇ ਬਣ ਗਏ। ਇਹ ਜਿਹੜੀ ਇਨਫੋਰਮੇਸ਼ਨ ਹੈ ਸਾਰੀ ਸਾਨੂੰ ਇੰਡੀਆ ਤੋਂ ਆਈ ਆ। ਓਕੇ, ਠੀਕ ਹੈ। ਸੋ ਬਹੁਤ ਹੀ ਜਿਹੜੀ ਤਗੜੀ ਕਾਰਵਾਈ ਆ ਲਾ ਐਨਫੋਰਸਮੈਂਟ ਨੇ ਇੱਥੇ ਸਾਰਿਆਂ ਨੇ ਮਿਲ ਕੇ ਕੀਤੀ ਆ। 17 ਜਿਹੜੇ ਗ੍ਰਿਫਤਾਰ ਕਰ ਲਏ ਆ, ਤੇ ਨਾਲ ਜਿਹੜੇ ਅਜੇ ਵੀ ਕੁਝ ਹੋਰ ਲੜਿੰਦਾ ਹੈਗੇ ਨੇ। ਤੇ ਭਾਈ ਇਹ ਸਾਰਿਆਂ ਨੂੰ ਸਬਕ ਹੋਣਾ ਚਾਹੀਦਾ ਆ, ਨੌਜਵਾਨਾਂ ਨੂੰ ਵੀ ਜਿਹੜੇ ਆ ਰਹੇ ਆ, ਜਿਹੜੇ ਆ ਚੁੱਕੇ ਆ, ਜਾਂ ਜਿਹੜੇ ਨਿਆਣੇ ਇੱਥੇ ਆ, ਵੀ ਹਸ਼ਰ ਜਿਹੜਾ ਇਹੋ ਜਿਹੀ ਕ੍ਰਿਮੀਨਲ ਐਕਟੀਵਿਟੀ 'ਚ ਫਸਦਾ ਉਹਦਾ ਹਸ਼ਰ ਜਾਂ ਗੋਲੀ ਅੰਦਰ ਹੁੰਦੀ ਆ ਤੇ ਜਾਂ ਸਲਾਖਾਂ ਦੇ ਪਿੱਛੇ। ਸੋ ਇਹਦੇ ਵਿੱਚ ਕੋਈ ਵਿੱਚ ਵਿਚਾਲੇ ਵਾਲਾ ਰਾਹ ਨਹੀਂ ਜਿਹੜਾ ਉਹ ਰਹਿੰਦਾ। ਸੋ ਤੁਹਾਨੂੰ ਬਚਣ ਦੀ ਲੋੜ ਆ। ਮਾਪੇ ਜਿਹੜਾ ਉਹ ਧਿਆਨ ਦੇਣ ਆਪਣੇ ਨਿਆਣਿਆਂ ਦੇ ਉੱਤੇ, ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਪਰ ਇਹ ਬਹੁਤ ਇੱਕ ਸਨਸਨੀਖੇਜ਼ ਗੱਲਾਂ ਜਿਹੜੀਆਂ ਆਪਾਂ ਨੂੰ ਮਰਸਡ ਕਾਉਂਟੀ ਦੇ ਜਿਹੜੇ ਸ਼ਹਿਰ ਡਿਪਾਰਟਮੈਂਟ ਤੋਂ ਤਰਲੋਚਨ ਸਿੰਘ ਸੋਹਲ ਜੀ ਉਹਨਾਂ ਨੇ ਜਿਹੜੀਆਂ ਉਹ ਦੱਸੀਆਂ ਆ। ਤੇ ਤਰਲੋਚਨ ਸੋਹਲ ਜੀ, ਜਾਣ ਤੋਂ ਪਹਿਲਾਂ ਜੇ ਕੁਛ ਹੋਰ ਇਸ ਦੇ ਬਾਰੇ ਤੁਸੀਂ ਦੱਸਣਾ ਚਾਹੁੰਦੇ ਆ ਜਾਂ ਕਹਿਣਾ ਚਾਹੁੰਦੇ ਆ ਸਰੋਤਿਆਂ ਦਰਸ਼ਕਾਂ ਨੂੰ? ਮੈਂ ਤਾਂ ਸਿਰਫ ਇਹੋ ਹੀ ਸਰੋਤਿਆਂ ਨੂੰ ਗੱਲ ਦੱਸਣੀ ਚਾਹੁੰਦਾ ਆ, ਮਾਂ-ਬਾਪ ਨੂੰ ਦੱਸਣੀ ਚਾਹੁੰਦਾ ਆ ਜਿਨ੍ਹਾਂ ਦੇ ਬੱਚੇ ਇਸ ਵੇਲੇ 12 ਸਾਲ ਦੀ ਏਜ ਦੇ ਏੜ-ਗੇੜ ਆ। ਉਹਨਾਂ ਨੂੰ ਮਤਲਬ ਕਿ ਆਪਣੇ ਜਿੰਨਾ ਵੀ ਟਾਈਮ ਦੇ ਸਕਦੇ ਆ ਆਪਣੇ ਬੱਚਿਆਂ 'ਚ ਬੈਠੋ, ਬੱਚਿਆਂ ਦਾ ਜਿਹੜਾ ਮੂਡ ਸਵਿੰਗ ਹੁੰਦਾ ਆ ਉਹਨੂੰ ਦੇਖੋ, ਵਾਚ ਕਰੋ। ਨਹੀਂ ਪਤਾ ਲੱਗਦਾ ਤਾਂ ਕਿਸੇ ਲਾ ਐਨਫੋਰਸਮੈਂਟ ਏਜੰਸੀ ਨਾਲ ਕੰਟੈਕਟ ਕਰੋ, ਤੇ ਤਾਂ ਕਿ ਇਹਨਾਂ ਬੱਚਿਆਂ ਨੂੰ ਇਹ ਪਤਾ ਲੱਗੇ। ਆਪ ਨਾ ਗੰਨਾ ਚੱਕੋ,
ਕਈ ਮਾਂ-ਬਾਪ ਜਿਹੜੇ ਆ ਉਹ ਆਪਣੇ ਬੱਚਿਆਂ ਨੂੰ ਆਪ ਗੰਨਾਂ ਫੜਾਉਂਦੇ ਆ, ਤੇ ਇਸ ਕਰਕੇ ਮਤਲਬ ਕਿ ਵੀ ਉਹਨਾਂ ਨੂੰ ਜੇ ਤੁਸੀਂ ਫੜਾਉਣੀਆਂ ਤੇ ਕੋਈ ਚੰਗੇ ਸਕੂਲਾਂ ਚੋਂ ਐਜੂਕੇਸ਼ਨ ਲੈ ਕੇ ਦਿਓ ਵੀ ਗਨ ਦਾ ਮਤਲਬ ਕੀ ਆ। ਬਹੁਤ ਸਾਰੇ ਦੇ ਆ ਵੀ ਗਨ ਜਿਹੜੀ ਆ ਸਾਡੀ ਇਹੋ ਸਾਡੀ ਪ੍ਰੋਟੈਕਸ਼ਨ ਕਰਦੀ ਆ, ਨਹੀਂ ਇਹ ਪ੍ਰੋਟੈਕਸ਼ਨ ਨਹੀਂ ਕਰਦੀ। ਇਹਨੇ ਜਦੋਂ ਇਹ ਚੋਂ ਕੋਈ ਚੀਜ਼ ਨਿਕਲਣੀ ਆ ਉਹਨੇ ਮਾਰਨਾ, ਬੰਦਾ ਮਾਰਨਾ। ਤੁਸੀਂ ਮਰ ਜਾਓ ਚਾਹੇ ਕਿਸੇ ਨੂੰ ਮਾਰ ਦਿਓ, ਕੋਈ ਨਾ ਕੋਈ ਗੱਲ ਹੋਣੀ ਹੈ। ਜੇ ਤੁਸੀਂ ਕਿਸੇ ਨੂੰ ਮਾਰਤਾ ਤਦ ਵੀ ਖਤਮ ਹੋ ਗਏ, ਜੇ ਆਪਣੇ ਆਪ ਦੇ ਕਿਤੇ ਮਾਰ ਲਿਆ ਤਦ ਵੀ ਖਤਮ ਹੋ ਗਏ। ਇਹਨਾਂ ਨੂੰ ਜੇ ਰੱਖਣਾ ਆ ਤੇ ਇਹਨਾਂ ਦੇ ਬਾਰੇ ਸਿੱਖੋ ਵੀ ਹੈ ਕੀ ਚੀਜ਼ ਆ, ਇਹਨਾਂ ਦੀ ਸੇਫਟੀ ਦੀਆਂ ਕਿਹੜੀਆਂ ਚੀਜ਼ਾਂ ਵਰਤੋਂ 'ਚ ਲਿਆਉਣੀਆਂ ਚਾਹੀਦੀਆਂ। ਉਸ ਤਰ੍ਹਾਂ ਇਹਦਾ ਕੋਈ ਮਤਲਬ ਨਹੀਂ ਤੁਹਾਡਾ ਰੱਖਣ ਦਾ। ਜੀ। ਬਾਕੀ ਮਤਲਬ ਕਿ ਜਿਹੜੇ ਜਿੱਦਾਂ ਇੰਡੀਆ ਤੋਂ ਆਉਂਦੇ ਆ ਉਹਨਾਂ ਬੰਦਿਆਂ ਦਾ ਖਿਆਲ ਰੱਖੋ। ਬਹੁਤੇ ਬੰਦਿਆਂ ਨੇ ਜਿਹੜੀਆਂ ਇੱਥੇ ਆ ਕੇ ਬੇਲਸ ਕਰਾ ਦਿੰਦੇ ਆ ਜਾਂ ਹੋਰ ਕਰਾ ਦਿੰਦੇ ਆ, ਉਹਨਾਂ ਨੂੰ ਸ਼ਹਿ ਮਿਲਦੀ ਆ ਔਰ ਆਪਣਾ ਜ਼ਿਆਦਾ ਉਹ ਵੀ ਆਪਣੇ ਟੂਰਨਾਮੈਂਟ, ਆਪਣੇ ਮੇਲੇ, ਆਪਣੇ ਵਸਾਵਿਆਂ ਤੇ ਜਾ ਕੇ ਕੰਮ ਖਰਾਬ ਕਰਦੇ ਆ। ਦੂਜੀ ਕਮਿਊਨਿਟੀ ਨਾਲ ਪੰਗਾ ਹੀ ਨਹੀਂ ਲੈਂਦੇ। ਅਸੀਂ ਹੋਰ ਕਮਿਊਨਿਟੀਆਂ ਨੂੰ ਇਹ ਕਹਿੰਦੇ ਆ ਵੀ ਉਹ ਲੜਦੀਆਂ ਬਹੁਤ, ਉਹ ਕਦੇ ਲੜਦੀਆਂ ਦੇਖੀਆਂ ਆਪਸ ਵਿੱਚ, ਕਦੇ ਲੜਦੀਆਂ ਦੇਖੀਆਂ ਹੀ ਨਹੀਂ ਗਈਆਂ, ਉਹ ਤਾਂ ਦੂਜਿਆਂ ਨਾਲ ਲੜਦੀਆਂ। ਨਹੀਂ ਬਿਲਕੁਲ ਜੀ, ਇਹ ਤਾਂ ਚਿੰਤਾਜਨਕ ਜਿਹੜੀ ਸਥਿਤੀ ਆ ਉਹ ਬਣਦੀ ਜਿਹੜੀ ਉਹ ਜਾ ਰਹੀ ਆ। ਫਿਰ ਜਦੋਂ ਇਦਾਂ ਹੁੰਦਾ ਤੇ ਫਿਰ ਕਈ ਵਾਰੀ ਕਹਿੰਦਾ ਵੀ ਸਾਡੇ ਨਾਲ ਧੱਕਾ ਤਾਂ ਨਹੀਂ ਭਾਈ, ਇਹ ਧੱਕੇ ਵਾਲੀ ਕੋਈ ਗੱਲ ਨਹੀਂ, ਇਹ ਤਾਂ ਬਣਦਾ ਹੀ ਸੀਗਾ। ਇਹ ਇੰਨੇ ਪੁੱਠੇ ਕੰਮ ਕਰੋਗੇ ਤੇ ਫਿਰ ਇਸ ਦਾ ਅੰਜਾਮ ਤੁਹਾਨੂੰ ਇਦਾਂ ਦਾ ਹੀ ਭੁਗਤਣਾ ਪੈਣਾ। ਤਰਲੋਚਨ ਸਿੰਘ ਸੋਹਲ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਤੁਸੀਂ ਅਹਿਮ ਜਾਣਕਾਰੀ